ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, 4082722500। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਆ ਉਹ ਕਰਵਾ ਸਕਦੇ ਹੋ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਮੁਸਰਤ ਜਿਹੜਾ ਜੀ ਗ੍ਰਿਫਤਾਰ ਜੰਮੂ ਕਸ਼ਮੀਰ ਦੇ ਵਿੱਚ ਹਿੰਸਕ ਮੁਜ਼ਾਹਰੇ। ਜੀ ਇਹ ਜਿਹੜੀ ਮੁਸਰਤ ਆਲਮ ਹੈ ਜੀ, ਉਹਦੀ ਆਲਮ ਭੱਟ, ਉਹਦੀ ਗ੍ਰਿਫਤਾਰੀ ਕੱਲ ਹੋਈ ਹੈ ਜੀ। ਜਿਹੜਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਹੱਕ ਦੇ ਵਿੱਚ ਨਾਅਰੇ ਲਾਏ ਸੀ ਤੇ ਝੰਡੇ ਜਿਹੜੇ ਚੜਾਏ ਸੀਗੇ, ਉਹਦੇ ਤਹਿਤ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਔਰ ਉਸ ਤੋਂ ਬਾਅਦ ਜਿਹੜੇ ਪਿਛਲੇ ਦਿਨੀ ਜਿਹੜੇ ਸੁਰੱਖਿਆ ਦਸਤੇ ਨੇ, ਉਹਨਾਂ ਦੇ ਹੱਥੋਂ ਹਲਾਕ ਹੋਏ 2 ਨੌਜਵਾਨਾਂ ਦੇ ਖਿਲਾਫ ਤੇ ਮੁਸਰਤ ਦੀ ਜਿਹੜੀ ਗ੍ਰਿਫਤਾਰੀ ਆ ਉਹਦੇ ਖਿਲਾਫ ਜ਼ੋਰਦਾਰ ਮੁਜ਼ਾਹਰੇ ਜਿਹੜੇ ਹੋਏ ਨੇ, ਜਿੱਥੇ ਕੁਝ ਥਾਵਾਂ ਦੇ ਉੱਤੇ ਹਿੰਸਕ ਰੂਪ ਵੀ ਇਹਨਾਂ ਨੇ ਜਿਹੜਾ ਜੀ ਉਹ ਧਾਰਨ ਕੀਤਾ ਜੀ। ਸ੍ਰੀਨਗਰ ਦੇ ਵਿੱਚ ਹੋਈ ਜਿਹੜੀ ਹਿੰਸਾ, ਉਹਦੇ ਵਿੱਚ 2 ਪੁਲਿਸ ਜਵਾਨਾਂ ਦੇ ਸਣੇ 12 ਲੋਕ ਜਿਹੜੇ ਉਹ ਜ਼ਖਮੀ ਹੋਏ ਨੇ। ਹੁਰੀਅਤ ਕਾਨਫਰੰਸ ਦੇ ਗਰਮ ਖਿਆਲੀ ਧੜੇ ਦੇ ਜਿਹੜੇ ਮੁਖੀ ਨੇ ਸਈਦ ਅਲੀ ਸ਼ਾਹ ਗਿਲਾਨੀ, ਉਹਨੂੰ ਤਰਾਲ ਪੁਲਿਸ ਮੁਕਾਬਲੇ ਖਿਲਾਫ ਸ੍ਰੀਨਗਰ ਤੋਂ ਤਰਾਲ ਤੱਕ ਰੋਸ ਮਾਰਚ ਦੀ ਜਿਹੜੀ ਪਰਮਿਸ਼ਨ ਨਹੀਂ ਮਿਲੀ, ਜਿਹਦੇ ਕਰਕੇ ਹਿੰਸਕ ਮੁਜ਼ਾਹਰੇ ਜਿਹੜੇ ਉਹ ਭੜਕੇ ਨੇ। ਗਿਲਾਨੀ ਨੇ ਹੁਣ ਇਹ ਆਮ ਹੜਤਾਲ ਦਾ ਸੱਦਾ ਜਿਹੜਾ ਜੀ ਅੱਜ ਦਿੱਤਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ। ਕੁਝ ਥਾਵਾਂ ਦੇ ਉੱਤੇ ਜਿੱਥੇ ਇਹ ਮੁਜ਼ਾਹਰੇ ਕਰ ਰਹੇ ਲੋਕ ਸਨ ਜੀ, ਇਹਨਾਂ ਨੇ ਪੱਥਰ ਜਿਹੜੇ ਸੀਗੇ ਸੁਰੱਖਿਆ ਫੋਰਸਾਂ ਦੇ ਉੱਤੇ ਸੁੱਟੇ। ਅੱਗੋਂ ਉਹਨਾਂ ਨੇ ਜਿਹੜੇ ਜੀ ਗੋਲੇ ਅਥਰੂ ਗੈਸ ਵਾਲੇ ਸੁੱਟੇ ਤੇ ਕੁਝ ਥਾਵਾਂ ਦੇ ਉੱਤੇ ਡਾਂਗਾ ਜਿਹੜੀਆਂ ਜੀ ਉਹ ਵੀ ਚਲਾਈਆਂ, ਜਿਹਦੇ ਨਾਲ ਦਰਜਨ ਦੇ ਕਰੀਬ ਜਿਹੜੇ ਨੇ ਜੀ ਉਹ ਲੋਕ ਇੱਥੇ ਜ਼ਖਮੀ ਹੋਏ ਨੇ।
ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜੀ ਹੈ ਜੀ ਇਹ ਕੇਂਦਰ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਜੀ ਕਿ ਮੁਫਤੀ ਸਰਕਾਰ ਨੂੰ ਸਾਫ਼ ਕਰ ਦਿੱਤਾ ਗਿਆ ਜੀ ਕਿ ਭਾਰਤ ਵਿਰੋਧੀ ਸਰਗਰਮੀ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ। ਔਰ ਜਿਹੜੇ ਉਧਰ ਮੁਫਤੀ ਸਾਹਿਬ ਦੀ ਉਹ ਕਹਿੰਦੇ ਆ ਮਾੜੀ ਮੋਟੀ ਜੀ ਘਟਨਾ ਹੈ ਇਹ ਜਿਹੜੀ ਪੱਥਰ ਪੁੱਥਰ ਚੱਲਣੇ ਤੇ ਇੰਨੇ ਕੁ ਲੋਕ ਜਿਹੜੇ ਉਹ ਜ਼ਖਮੀ ਹੋਣੇ, ਸ਼ਾਇਦ ਇਸ ਘਟਨਾ ਨੂੰ ਅਜੇ ਵਧਾਉਣਾ ਚਾਹੁੰਦੇ ਨੇ। ਜਦੋਂ ਕਾਬੂ ਤੋਂ ਬਾਹਰ ਹੋ ਜੂਗੀ ਜੀ ਫਿਰ ਉਹਦੇ ਵਾਸਤੇ ਉਹ ਸ਼ਾਇਦ ਸੁਹਿਰਦ ਹੋਣਗੇ। ਜੀ 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 ਅਤੇ ਅਗਲੀ ਜਿਹੜੀ ਗੱਲ ਕਰੀਏ ਵੀ ਕਾਂਗਰਸ ਨੇ ਆਖਿਆ ਵੀ ਮੋਦੀ ਦੇ ਬਿਆਨਾਂ ਨੂੰ ਜਿਹੜੇ ਕਿ ਖਾਸ ਕਰਕੇ ਉਹ ਵਿਦੇਸ਼ਾਂ 'ਚ ਜਾ ਕੇ ਦੇ ਰਹੇ ਉਸ ਨੂੰ ਅਸੀਂ ਰੋਕਾਂਗੇ, ਕਾਫੀ ਇਤਰਾਜ਼ ਜ਼ਾਹਰ ਕੀਤਾ। ਜੀ ਬਿਲਕੁਲ, ਐਕਚੁਅਲੀ ਜਿਹੜੀ ਕਾਂਗਰਸ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਬਿਮਾਰ ਮਾਨਸਿਕਤਾ ਦੇ ਵਿਅਕਤੀ ਨੇ ਜੀ। ਕਾਂਗਰਸ ਦੇ ਬੁਲਾਰੇ ਜਿਹੜੇ ਆਨੰਦ ਸ਼ਰਮਾ ਨੇ ਉਹਨਾਂ ਨੇ ਇੱਕ ਜਿਹੜਾ ਜੀ ਬਿਆਨ ਦੇ ਵਿੱਚ ਸਿੱਧੀ ਜਿਹੜੀ ਚੇਤਾਵਨੀ ਹੈ ਜੀ ਉਹ ਨਰਿੰਦਰ ਮੋਦੀ ਹੋਰਾਂ ਨੂੰ ਦਿੱਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਨਰਿੰਦਰ ਮੋਦੀ ਹੋਰਾਂ ਨੇ ਵਿਦੇਸ਼ ਦੌਰੇ ਦੇ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਜਿਹਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵਕਾਰ ਜਿਹੜਾ ਜੀ ਉਹ ਘਟਿਆ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰੀ ਦੱਸਣ ਕਿ ਕੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਮੁਲਕ ਰੋਟੀ ਖਾਣ ਲੱਗਾ, ਹੁਣ ਤੱਕ ਕੀ ਉਹ ਭੀਖ ਮੰਗਦਾ ਸੀਗਾ। ਉਹਨਾਂ ਨੇ ਕਿਹਾ ਕਿ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹ ਇੱਕ ਗੱਲ ਭੁੱਲ ਰਹੇ ਨੇ ਕਿ ਉਹ ਮੁਲਕ ਦੇ ਪ੍ਰਧਾਨ ਮੰਤਰੀ ਨੇ, ਨਾ ਕਿ ਭਾਰਤੀ ਜਨਤਾ ਪਾਰਟੀ ਦੇ। ਆਨੰਦ ਸ਼ਰਮਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਹੋਰਾਂ ਤੱਕ ਜਿੰਨੇ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਤੇ ਜਾਂਦੇ ਰਹੇ ਨੇ, ਕਦੀ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੀਆਂ ਭਾਰਤ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ, ਜਦੋਂ ਕਿ ਨਰਿੰਦਰ ਮੋਦੀ ਹੋਰਾਂ ਨੇ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੀ ਸਰਕਾਰ ਜਿਹੜੀ ਹੈ ਜੀ ਉਹਨੂੰ ਜਿਵੇਂ ਨਰਿੰਦਰ ਮੋਦੀ ਹੋਰਾਂ ਨੇ ਬਾਹਰਲੇ ਹਰ ਮੁਲਕ ਦੇ ਵਿੱਚ ਜਾ ਕੇ ਭੰਡਿਆ, ਕਿਤੇ ਕੋਲੇ ਘੁਟਾਲੇ ਦਾ ਉਹ ਜ਼ਿਕਰ ਕਰ ਰਹੇ ਨੇ, ਕਦੀ ਕਿਸੇ ਚੀਜ਼ ਦਾ ਜ਼ਿਕਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਮਰਿਆਦਾ ਜਿਹੜੀ ਹੈ ਜੀ ਉਹਨੂੰ ਠੇਸ ਪਹੁੰਚੀ ਹੈ। ਆਨੰਦ ਸ਼ਰਮਾ ਹੋਰਾਂ ਨੇ ਇਹ ਵੀ ਕਿ ਕਾਂਗਰਸ ਨੇ ਹੁਣ ਇੱਕ ਫੈਸਲਾ ਇਹ ਕੀਤਾ ਕਿ ਹੁਣ ਅੱਗੋਂ ਜਦੋਂ ਵੀ ਨਰਿੰਦਰ ਮੋਦੀ ਹੋਰੀ ਕਿਸੇ ਵੀ ਵਿਦੇਸ਼ੀ ਦੌਰੇ ਤੇ ਜਾਣਗੇ ਤਾਂ ਕਾਂਗਰਸ ਦਾ ਇੱਕ ਜਿਹੜਾ ਜੀ ਮਗਰ ਉਸੇ ਹੀ ਮੁਲਕ ਦੇ ਵਿੱਚ ਜਾਊਗਾ ਤੇ ਉੱਥੇ ਜਾ ਕੇ ਉਸ ਮੁਲਕ ਦੇ ਵਿੱਚ ਨਰਿੰਦਰ ਮੋਦੀ ਦੇ ਵੱਲੋਂ ਕੀਤੇ ਜਾਣ ਵਾਲੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਦੇਊਗਾ। ਦੱਸ ਦਈਏ ਕਿ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਜੀ ਬਾਹਰਲੇ ਮੁਲਕਾਂ ਦੇ ਦੌਰੇ ਦੇ ਉੱਤੇ ਵਾਕਿਆ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਮੁੱਦਾ ਉਠਾਇਆ। ਉਹ ਇੱਕ ਗੱਲ ਭੁੱਲਦੇ ਨੇ ਕਿ ਉਹ ਵਿਦੇਸ਼ ਦੌਰੇ ਦੇ ਉੱਤੇ ਨੇ ਜਾਂ ਭਾਰਤੀ ਪਾਰਲੀਮੈਂਟ 'ਚ ਬੋਲ ਰਹੇ ਨੇ। ਜੀ 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 ਬਿਲਕੁਲ, ਉਹ ਭੁੱਲ ਜਾਂਦੇ ਨੇ ਜਦੋਂ ਵੀ ਮਾਈਕ ਦੇਖਦੇ ਨੇ, ਉਹ ਫਿਰ ਆਪਣੀ ਕਹਿੰਦੇ ਜੀ ਫਾਰਮ 'ਚ ਆ ਜਾਂਦੇ ਨੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਰੇਤ ਮਾਫੀਆ ਖਿਲਾਫ ਬੈਂਸ ਭਰਾਵਾਂ ਨੇ ਜਿਹੜਾ ਸੱਤਿਆਗ੍ਰਹਿ ਜਿਸ ਨੂੰ ਨਾਮ ਦਿੱਤਾ ਆ ਉਹ ਸ਼ੁਰੂ ਕੀਤਾ, ਰੇਤ ਦੀਆਂ ਟਰਾਲੀਆਂ ਵੀ ਭਰਾ ਛੱਡੀਆਂ। ਬਿਲਕੁਲ ਜੀ, ਬੇਸ਼ੱਕ ਇਹ ਉਹਨਾਂ ਨੇ 20 ਤਰੀਕ ਤੋਂ ਜਿਹੜਾ ਸ਼ੁਰੂ ਕਰਨਾ ਸੀਗਾ, ਪਰ ਉਹਨਾਂ ਨੇ ਚੁੱਪ ਕੀਤੇ ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕੱਲ ਕਰ ਦਿੱਤੀ। ਇੱਥੋਂ ਤੱਕ ਕਿ ਨੇੜਲਿਆਂ ਨੂੰ ਵੀ ਉਹਨਾਂ ਨੇ ਆਪਣੀ ਭਿਣਕ ਜਿਹੜੀ ਸੀ ਉਹ ਨਹੀਂ ਪੈਣ ਦਿੱਤੀ। ਜਿਹੜੇ ਵੱਡੇ ਬ੍ਰਦਰ ਨੇ ਇਹਨਾਂ ਦੇ ਉਹਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਲਾ ਲਈ ਜੀ ਲੁਧਿਆਣੇ ਦੇ ਹੋਟਲ ਦੇ ਵਿੱਚ, ਤੇ ਉੱਥੇ ਕੁਝ ਰੌਲਾ ਰੱਪਾ ਪੈ ਗਿਆ ਜੀ ਕਿ ਇਹ ਹੋਟਲ ਵਾਲੇ ਜਿਹੜੇ ਆ ਜੀ ਸਾਨੂੰ ਪ੍ਰੈਸ ਕਾਨਫਰੰਸ ਨਹੀਂ ਇੱਥੇ ਕਰਨ ਦੇ ਰਹੇ। ਪੁਲਿਸ ਉੱਧਰ ਉਲਝ ਗਈ। ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਈ ਜਿਹੜੀਆਂ ਦਰਜਨਾਂ ਟਰਾਲੀਆਂ ਜਿਹੜੀਆਂ ਸੀਗੀਆਂ ਜੀ ਉਹ ਗਈਆਂ ਜਲੰਧਰ ਲੁਧਿਆਣਾ ਰੋਡ ਦੇ ਉੱਤੇ ਸਤਲੁਜ ਦਰਿਆ ਦੇ ਵਿੱਚ, ਤੇ ਉੱਥੋਂ ਜਾ ਕੇ ਰੇਤਾ ਜਿਹੜੀ ਸੀ ਉਹ ਭਰਨੀ ਸ਼ੁਰੂ ਕਰਤੀ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਅਗਵਾਈ ਦੇ ਵਿੱਚ। ਜਦੋਂ ਇਹ ਟਰਾਲੀਆਂ ਜਿਹੜੀਆਂ ਸੀਗੀਆਂ ਭਰ ਕੇ ਸੜਕ ਦੇ ਉੱਤੇ ਆਈਆਂ ਤੇ ਕੁਝ ਥਾਵਾਂ ਦੇ ਉੱਤੇ ਨਾਕੇ ਲਾਈ ਬੈਠੇ ਜਿਹੜੇ ਪੁਲਿਸ ਵਾਲੇ ਜਿਹੜੇ ਅਕਸਰ ਇਹਨਾਂ ਤੋਂ ਜਜ਼ੀਆ ਜਿਹੜਾ ਉਹ ਲੈਂਦੇ ਨੇ, ਉਹਨਾਂ ਨੇ ਜਦੋਂ ਘੇਰਿਆ ਤਾਂ ਉਹਨਾਂ ਨੂੰ ਅਸਲ ਕਹਾਣੀ ਦਾ ਪਤਾ ਲੱਗਿਆ ਕਿ ਉੱਥੋਂ ਤਾਂ ਮੁਫਤ ਰੇਤਾ ਜਿਹੜੀ ਹੈ ਜੀ ਉਹ ਭਰਨੀ ਸ਼ੁਰੂ ਹੋ ਗਈ ਹੈ। ਪੁਲਿਸ ਫੋਰਸ ਜਿਹੜੀ ਸੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀ। ਉੱਥੇ ਜਾ ਕੇ ਉਹਨਾਂ ਨੇ ਇਹ ਜਿਹੜੀਆਂ ਦੀ ਟਰਾਲੀਆਂ ਸਾਰੀਆਂ ਕਬਜ਼ੇ ਦੇ ਵਿੱਚ ਲਈਆਂ। ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵੱਡੇ ਭਰਾ ਨੂੰ ਜਿਹੜਾ ਜੀ ਲੁਧਿਆਣੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਸੀਗੇ ਉਹਨਾਂ ਨੇ ਗ੍ਰਿਫਤਾਰੀ ਦੇ ਵਾਸਤੇ ਆਪਣੇ ਆਪ ਨੂੰ ਪੇਸ਼ ਕੀਤਾ, ਪਰ ਪੁਲਿਸ ਨੇ ਡਰਦੇ ਮਾਰਿਆ ਉਹਨਾਂ ਨੂੰ ਬਹੁਤਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਬੈਂਸ ਭਰਾਵਾਂ ਤੇ ਕੁਝ ਇੱਕ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਜਦੋਂ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਤੇ ਇਨਫੋਰਮੇਸ਼ਨ ਜਿਹੜੀ ਹੁਣੇ ਆਈ ਹੈ ਜੀ 5 ਮਿੰਟ ਪਹਿਲਾਂ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿਸੇ ਨਾਲ ਕਿ ਲੁਧਿਆਣੇ ਦੀਆਂ ਕਚਹਿਰੀਆਂ ਦੇ ਵਿੱਚ ਆਲਰੇਡੀ ਲੋਕ ਜਿਹੜੇ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਪਿੰਡਾਂ ਤੋਂ ਆ ਰਹੇ ਜਿਹੜੇ ਲੋਕ ਨੇ ਜੀ ਉਹ ਕਚਹਿਰੀਆਂ ਦੇ ਵਿੱਚ ਅੱਜ ਇਕੱਠੇ ਹੋ ਰਹੇ ਨੇ, ਕਿਉਂਕਿ ਉੱਥੇ ਬੈਂਸ ਭਰਾਵਾਂ ਨੂੰ ਜਿਹੜਾ ਜੀ ਪੇਸ਼ ਕੀਤਾ ਜਾਣਾ ਅਦਾਲਤ ਦੇ ਵਿੱਚ। ਉਹਨਾਂ ਨੂੰ ਜਾਂ ਤਾਂ ਜਿਹੜੀ ਜੀ ਜ਼ਮਾਨਤ ਦੇ ਵਾਸਤੇ ਜਾਂ ਜੁਡੀਸ਼ੀਅਲ ਕਸਟਡੀ ਦੇ ਵਾਸਤੇ।
ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜੀ ਉਹਦੇ ਮੁਤਾਬਕ ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ 308 ਦੇ ਤਹਿਤ। ਜੀ ਉਹਦੇ ਵਿੱਚ ਜਿਹੜੀ ਅਜੇ ਜ਼ਮਾਨਤ ਮਿਲਦੀ ਹੈ ਤਾਂ ਬਹਿਸ ਭਰਾਵਾਂ ਦਾ ਇਹ ਕਹਿਣਾ ਹੈ ਕਿ ਉਹ ਰਿਹਾ ਹੋਣ ਤੋਂ ਬਾਅਦ ਘਰ ਨਹੀਂ ਜਾਣਗੇ, ਮੁੜ ਕੇ ਫੇਰ ਖੱਡਾਂ ਵੱਲ ਨੂੰ ਜਿਹੜਾ ਜੀ ਉਹ ਜਾਣਗੇ। ਇਹ ਵੀ ਕੁਝ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਲੁਧਿਆਣੇ ਦੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੂੰ ਅੱਜ ਚੰਡੀਗੜ੍ਹ ਸੱਦ ਲਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੁੱਛਣ ਦੇ ਵਾਸਤੇ ਕਿ ਉਹ ਇਹਦਾ ਜਿਹੜਾ ਜੀ ਕਾਟ ਕੱਟਣ ਦੇ ਵਾਸਤੇ ਕੀ ਕਰ ਰਹੇ ਨੇ ਤੇ ਲੋਕ ਬਹਿਸ ਭਰਾਵਾਂ ਦੇ ਨਾਲ ਕਿਵੇਂ ਜਿਹੜਾ ਜੀ ਉਹ ਜੁੜ ਰਹੇ ਨੇ। ਸੋ ਇਹ ਜਿਹੜਾ ਮਾਮਲਾ ਸੀਗਾ ਜੀ ਵਾਹ ਭੱਕ ਗਿਆ। ਹੁਣ ਵੇਖਦੇ ਹਾਂ ਕਿ ਇਹ ਲੁਧਿਆਣੇ ਤੱਕ ਸੀਮਤ ਰਹਿੰਦਾ ਜਾਂ ਪੰਜਾਬ ਪੱਧਰ ਦੇ ਉੱਤੇ ਆ ਜੀ ਜਿਹੜਾ ਇਹ ਐਜੀਟੇਸ਼ਨ ਬਹਿਸ ਭਰਾਵਾਂ ਦੀ ਉਹ ਫੈਲਦੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਇਸ ਮਾਮਲੇ ਦੇ ਵਿੱਚ ਆਇਆ। ਉਹਨਾਂ ਨੇ ਨਿਖੇਧੀ ਕੀਤੀ ਆ ਗ੍ਰਿਫਤਾਰੀਆਂ ਦੀ ਤੇ ਤਾਰੀਫ ਕੀਤੀ ਆ ਬਹਿਸ ਭਰਾਵਾਂ ਦੀ ਕਿ ਉਹਨਾਂ ਨੇ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਜਿਹੜਾ ਜੀ ਉਹ ਛੋਇਆ। ਇਹਦੇ ਨਾਲ ਬੂਸਟ ਅਪ ਜਿਹੜਾ ਜੀ ਉਹ ਹੋਣਗੇ ਜ਼ਰੂਰ ਬਹਿਸ ਭਰਾ। ਔਰ ਇਹ ਵੀ ਗੱਲ ਜਿਹੜੀ ਹੈ ਜੀ ਉਹ ਕੰਧ ਤੇ ਲਿਖੀ ਹੋਈ ਹੈ ਕਲੀਅਰ ਆ ਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਇਹਨੂੰ ਲੋਕ ਸਪੋਰਟ ਮਿਲਣੀ ਤਕਰੀਬਨ ਤੈਅ ਹੀ ਹੈ ਜੀ। ਕੈਪਟਨ ਅਮਰਿੰਦਰ ਹੋਣਾ ਨੇ ਤਾਂ ਕਹਿਤਾ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਆਪ ਇਹ ਕਦੋਂ ਚੱਕਣਗੇ ਲੋਕਾਂ ਦੇ ਮੁੱਦੇ? ਆਪ ਜੀ ਫਿਰ ਰਾਜੇ ਥੋੜੀ ਨਾ ਜੀ ਰੇਤਾ ਭਰਦੇ ਹੁੰਦੇ ਨੇ। ਰਾਜੇ ਤਾਂ ਜਾਂ ਤਾਂ ਬਿਆਨ ਦਿੰਦੇ ਨੇ ਜਾਂ ਪਹਾੜਾਂ ਤੇ ਜਾਂਦੇ ਨੇ। ਜੀ ਤੇ ਅਗਲੀ ਗੱਲ ਕਰਦੇ ਹਾਂ ਬਠਿੰਡਾ ਜੇਲ੍ਹ ਕਾਂਡ ਦੀ ਇਨਵੈਸਟੀਗੇਸ਼ਨ ਦੇ ਹੁਕਮ। ਜੀ ਬਠਿੰਡੇ ਦੇ ਵਿੱਚ ਜੋ ਕੁਝ ਹੋਇਆ ਸੀਗਾ ਜੀ ਇਹਦੀ ਜਾਂਚ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ। ਜਿਹੜੀ ਗੋਲੀ ਚੱਲੀ ਆ ਬਠਿੰਡੇ ਦੇ ਅੰਦਰ ਇਹਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਮੁੱਖ ਮੰਤਰੀ ਨੇ ਇਹ ਜਿਹੜੀ ਘਟਨਾ ਹੋਈ ਆ ਜੀ ਇਹਦੀ ਤੱਥਾਂ ਦੀ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਆ। ਬਠਿੰਡੇ ਪੁਲਿਸ ਨੇ 4 ਜਿਹੜੇ ਗੈਂਗਸਟਰ ਨੇ ਕੁਲਬੀਰ ਸਿੰਘ ਨਰੂਆਣਾ ਜਿਹੜੇ ਆਪਣੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨੇੜਲੇ ਨੇ, ਅਮਨਦੀਪ ਸਿੰਘ, ਫਤਿਹ ਸਿੰਘ ਤੇ ਜਸਪ੍ਰੀਤ ਸਿੰਘ ਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਨੇ ਉਹ ਲਏ ਨੇ। ਜੇਲ੍ਹ ਵਿਭਾਗ ਨੇ ਬਠਿੰਡਾ ਜੇਲ੍ਹ ਦੇ ਇੱਕ ਸਹਾਇਕ ਸੁਪਰੀਡੈਂਡੈਂਟ ਬਲਵੀਰ ਸਿੰਘ, ਹੌਲਦਾਰ ਹਰਬੰਸ ਸਿੰਘ, ਸਿਪਾਹੀ ਲਾਭ ਸਿੰਘ ਜਿਹੜਾ ਜੀ ਉਹਨਾਂ ਨੂੰ ਨੌਕਰੀ ਤੋਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਜੀ। ਸ਼ਾਇਦ ਉਹ ਸਮਝਦੇ ਨੇ ਕਿ ਇਹਦੇ ਨਾਲ ਹੀ ਕੰਮ ਜਿਹੜਾ ਜੀ ਉਹ ਸਰ ਜਾਣਾ। ਦੂਜੇ ਪਾਸੇ ਜਿਹੜੀ ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਕਿਹਾ ਗਿਆ ਸੀਗਾ ਕਿ ਕੰਧ ਦੇ ਉੱਤੋਂ ਦੀ ਪਿਸਤੌਲ ਸੁੱਟਿਆ ਗਿਆ। ਔਰ ਇਹ ਜਿਹੜੀ ਗੱਲ ਹੈ ਜੇਲ੍ਹ ਪ੍ਰਸ਼ਾਸਨ ਨਹੀਂ ਮੰਨਣ ਨੂੰ ਤਿਆਰ ਕਿ ਏਦਾਂ ਉੱਤੋਂ ਦੀ ਪਿਸਤੌਲ ਜਿਹੜਾ ਜੀ ਉਹ ਕਿਵੇਂ ਸੁੱਟਿਆ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਕਿ ਇੱਕ ਬੈਗ ਦੇ ਬਾਰੇ ਦੇ ਵਿੱਚ ਪਤਾ ਕੀਤਾ ਜਾ ਰਿਹਾ ਜਿਹੜਾ ਇੱਕ ਵਿਅਕਤੀ ਛੱਡ ਕੇ ਗਿਆ ਸੀਗਾ ਉਹਦੀ ਕੋਈ ਤਲਾਸ਼ੀ ਨਹੀਂ ਲਈ ਗਈ ਉਸ ਬੈਗ ਦੀ। ਉਹਦੀ ਤਲਾਸ਼ੀ ਕਿਉਂ ਨਹੀਂ ਲਈ ਗਈ? ਉਹ ਬੈਗ ਜੇਲ੍ਹ ਦੇ ਵਿੱਚ ਦੇਣ ਵਾਲਾ ਕੌਣ ਬੰਦਾ ਸੀਗਾ ਉਹਦੇ ਵਿੱਚ ਪਤਾ ਲੱਗਾ ਕਿ ਸ਼ਾਇਦ ਇਹ ਪਿਸਟਲ ਜਿਹੜਾ ਸੀਗਾ ਉਹ ਪੈ ਕੇ ਆਇਆ ਸੀਗਾ ਜਿਹਦੇ ਨਾਲ ਕੁਲਬੀਰ ਸਿੰਘ ਨਰੂਆਣਾ ਨੇ ਗੋਲੀ ਜਿਹੜੀ ਹੈ ਜੀ ਉਹ ਚਲਾਈ ਹੈ। ਬਾਕੀ ਜਾਂਚ ਜਦੋਂ ਹੋਊਗੀ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਹੀ ਬਹੁਤੀ ਹੋਣੀ ਹੈ। ਨਹੀਂ ਤਾਂ ਮਾਤੜ ਇਹੋ ਜਿਹੇ ਕੋਈ ਹੌਲਦਾਰ ਤੇ ਸਿਪਾਹੀ ਜਿਹੜੇ ਜੀ ਉਹ ਮੱਤਲ ਕਰਤੇ ਜਾਣਗੇ। ਇਹਦੇ ਪਿੱਛੇ ਲੁਕੇ ਹੋਏ ਜਿਹੜੇ ਚਿਹਰੇ ਨੇ ਉਹ ਨਹੀਂ ਸਾਹਮਣੇ ਆਉਣਗੇ ਜੀ। ਇੱਕ ਗੱਲ ਜਿਹੜੀ ਵੇਖਣ ਵਾਲੀ ਹੈ ਸਭ ਤੋਂ ਵੱਡੀ ਕਿ ਜਦੋਂ ਕੋਈ ਗੈਂਗਸਟਰ ਫੜਿਆ ਜਾਂਦਾ ਹੈ, ਜਦੋਂ ਕੋਈ ਵੱਡਾ ਸਮਗਲਰ ਫੜਿਆ ਜਾਂਦਾ ਹੈ, ਅਗਲੇ ਦਿਨ ਅਖਬਾਰਾਂ ਦੇ ਵਿੱਚ ਉਹਦੀਆਂ ਜਿਹੜੀਆਂ ਫੋਟੋਆਂ ਨੇ ਸਾਡੇ ਪੰਜਾਬ ਦੇ ਮਾਲ ਮੰਤਰੀ ਵਾਲੀਆਂ ਕਿਉਂ ਆ ਜਾਂਦੀਆਂ ਜੀ? ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਜੁੜਦੀਆਂ ਨੇ। ਸੋ ਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਟਰੱਕਰ ਡਰਾਈਵਰ ਵੀਰਾਂ ਨੂੰ ਫੈਕਟਰਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਫੈਕਟਰਿੰਗ ਦੇ ਨਾਲ ਲੋਡ ਲਾਉਂਦਿਆਂ ਸਾਰ ਇਨਵਾਇਸ ਬਿੱਲ ਤੁਸੀਂ ਫੈਕਸ ਜਾਂ ਇਹਨਾਂ ਨੂੰ ਸਕੈਨ ਕਰਕੇ ਘੱਲ ਦਿਓ ਤਾਂ ਸੇਮ ਡੇ ਤੁਸੀਂ ਉਸ ਲੋਡ ਦੇ ਪੈਸੇ ਉਹਨਾਂ ਤੋਂ ਲੈ ਸਕਦੇ ਹੋ। ਇਸ ਫੈਕਟਰਿੰਗ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2600 408 272 2600। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪਿੰਗਲਵਾੜੇ ਦਾ ਜਿਹੜਾ ਸਟਾਲ ਸੀਗਾ ਇਹ ਸੁਖਬੀਰ ਬਾਦਲ ਹੋਣਾ ਦੇ ਕਹਿਣ ਦੇ ਉੱਤੇ ਹਟਵਾ ਦਿੱਤਾ ਗਿਆ। ਅਖੇ ਵੀ ਇਹ ਜਿਹੜਾ ਸੋਹਣਾ ਨਹੀਂ ਲੱਗਦਾ, ਦੇਖਣ ਨੂੰ ਖਰਾਬ ਕਰਦਾ ਆ। ਇਹ ਭੁੱਲ ਗਏ ਵੀ ਪਿੰਗਲਵਾੜੇ ਦਾ ਜਿਹੜਾ ਸਿਧਾਂਤ ਕੀ ਸੀਗਾ ਵੀ ਉਹਨਾਂ ਨੇ ਤਾਂ ਉਹਨਾਂ ਲੋਕਾਂ ਨੂੰ ਘਰੇ ਰੱਖਿਆ, ਘਰ ਦਾ ਸ਼ਿੰਗਾਰ ਬਣਾਇਆ ਜਿਨ੍ਹਾਂ ਨੂੰ ਲੋਕੀ ਠੋਕਰ ਮਾਰੀ ਜਾਂਦੇ ਸੀ। ਦੇਖੋ ਭਗਤ ਪੂਰਨ ਸਿੰਘ ਹੋਰਾਂ ਤਾਂ ਮੈਨੂੰ ਯਾਦ ਹੈ ਜੀ ਮੈਂ 2 ਵਾਰੀ ਉਹਨਾਂ ਦੇ ਕੋਲੇ ਬਹਿ ਕੇ ਆਇਆ ਸੀਗਾ ਬਚਪਨ ਦੇ ਦੌਰਾਨ ਜਦੋਂ ਉਹ ਭਗਤ ਪੂਰਨ ਸਿੰਘ ਹੋਰੀ ਬਾਹਰ ਬੈਠੇ ਹੁੰਦੇ ਸਨ ਇਸੇ ਹੀ ਸਟਾਲ ਦੇ ਉੱਤੇ। ਇਹ ਕੋਈ ਅੱਜ ਦਾ ਸਟਾਲ ਨਹੀਂ ਸੀ ਲੱਗਿਆ ਹੋਇਆ ਜੀ, ਬਲਕਿ ਬਹੁਤ ਪੁਰਾਣਾ ਜਿਹੜਾ ਜੀ ਇਹ ਸਟਾਲ ਹੈ ਜਿਹੜਾ ਦਹਾਕਿਆਂ ਤੋਂ 1957 ਤੋਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹ ਸਟਾਲ ਜਿਹੜਾ ਉਹ ਲੱਗਿਆ ਹੋਇਆ ਦਰਬਾਰ ਸਾਹਿਬ ਦੇ ਬਾਹਰ। 15 ਅਗਸਤ ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਗਏ ਨੇ ਤਾਂ ਉਹਨਾਂ ਨੇ ਘੰਟਾ ਘਰ ਵਾਲੇ ਪਾਸੇ ਜਿਹੜਾ
ਜੋੜਾ ਘਰ ਹੈ ਉਹਦੇ ਕੋਲੇ ਪਿੰਗਲਵਾੜਾ ਦੀ ਸੰਸਥਾ ਦਾ ਜਿਹੜਾ ਸਟਾਲ ਸੀਗਾ ਉਹਨੂੰ ਹਟਾਉਣ ਦੇ ਹੁਕਮ ਜਿਹੜੇ ਉਹ ਕੀਤੇ ਜੀ। ਤੇ ਹੁਣ ਜਬਰੀ ਜਿਹੜਾ ਜੀ ਇਹ ਚੁੱਕ ਦਿੱਤਾ ਗਿਆ ਉੱਥੋਂ, ਕਿਉਂਕਿ ਕਹਿੰਦੇ ਜੀ ਇਹ ਸੋਹਣਾ ਨਹੀਂ ਲੱਗਦਾ। ਸੋਹਣਾ ਲੱਗਣ ਦੇ ਵਾਸਤੇ ਹੁਣ ਉੱਥੇ ਤੁਸੀਂ ਕਿਹੜੀ ਚੀਜ਼ ਰੱਖਣੀ ਹੈ ਜੀ? ਉਹਦਾ ਤੁਸੀਂ ਮਿਸ਼ਨ ਤਾਂ ਨਹੀਂ ਦੇਖ ਰਹੇ ਕਿ ਉਹਦੇ ਪਿੱਛੇ ਮਿਸ਼ਨ ਜਿਹੜਾ ਜੀ ਉਹ ਕੀ ਕੰਮ ਕਰ ਰਿਹਾ। ਹਾਂ, ਤੁਸੀਂ ਪਲਾਜ਼ਾ ਬਣਾਇਆ, ਬੜੀ ਚੰਗੀ ਗੱਲ ਹੈ, ਪਲਾਜ਼ਾ ਉਸ ਪਾਸੇ ਬਣਾਤਾ, ਖੂਬਸੂਰਤ ਉਹਨੂੰ ਦਿੱਖ ਦੇਤੀ, ਉਹਦੇ ਵਿੱਚ ਇੱਕ ਮੇਨ ਜਿਹੜੀ ਸ਼ਾਪ ਹੈ ਉਹ ਦਿਓ ਪਿੰਗਲਵਾੜੇ ਨੂੰ। ਉਹਨਾਂ ਨੂੰ ਇਹ ਕਹਿ ਦਿਓ ਕਿ ਸਟਾਲ ਇੱਥੋਂ ਹਟਾਓ ਤੇ ਇਸ ਸ਼ਾਪ ਦੇ ਵਿੱਚ ਜਿਹੜਾ ਜੀ ਤੁਸੀਂ ਆ ਕੇ ਆਪਣਾ ਤਬਦੀਲ ਹੋ ਜਾਓ। ਪਰ ਇੱਕ ਰਿਐਲਿਟੀ ਇਹ ਵੀ ਹੈ ਕਿ ਜਿਹੜੀ ਪਿੰਗਲਵਾੜਾ ਵਰਗੀ ਜਿਹੜੀ ਸੰਸਥਾ ਜਿਹੜੀ ਪ੍ਰਾਊਡ ਜਿਹੜੇ ਕਿਸੇ ਵੀ ਵਿਅਕਤੀ ਨੂੰ ਮਹਿਸੂਸ ਕਰਾਉਂਦੀ ਹੈ, ਸਿੱਖ ਕੌਮ ਦੇ ਵਾਸਤੇ ਫਖਰ ਵਾਲੀ ਗੱਲ ਹੈ ਕਿ ਪਿੰਗਲਵਾੜਾ ਜਿਹੜੀ ਸੰਸਥਾ ਉਹਨੂੰ ਭਗਤ ਪੂਰਨ ਸਿੰਘ ਹੋਰੀ ਜਿਹੜੇ ਉਹਨਾਂ ਨੇ ਹੋਂਦ ਦੇ ਵਿੱਚ ਜਿਹੜਾ ਲਿਆਂਦਾ। ਪਰ ਦੂਸਰੇ ਪਾਸੇ ਇੱਕ ਬਦਕਿਸਮਤੀ ਵਾਲੀ ਗੱਲ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਾਉਂਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਇੱਥੇ ਗੁਰਦੁਆਰਿਆਂ ਦੇ ਉੱਤੇ ਕਾਬਜ਼ ਹੈ, ਦਰਬਾਰ ਸਾਹਿਬ ਸਮੂਹ ਦੇ ਵਿੱਚ ਇੰਨੇ ਦੇਰ ਤੋਂ ਉਹਨੂੰ ਇੱਕ ਜਿਹੜੀ ਜਗ੍ਹਾ ਪ੍ਰੋਵਾਈਡ ਨਹੀਂ ਕਰ ਸਕੀ ਜੀ। ਨਾ ਤਾਂ ਕਿਉਂਕਿ ਦੁਕਾਨਾਂ ਥੋੜੀਆਂ ਨੇ ਕਿਤੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਜਾਂ ਬਾਹਰ, ਜਿੱਥੇ ਕਿ ਇਸ ਸੰਸਥਾ ਨੂੰ ਇੱਕ ਪਰਮਾਨੈਂਟ ਤੌਰ ਦੇ ਉੱਤੇ ਜਿਹੜਾ ਜੀ ਉਹ ਸਟਾਲ ਦਿੱਤਾ ਜਾਣਾ ਚਾਹੀਦਾ ਸੀਗਾ। ਜਿਹੜਾ ਉਹਨਾਂ ਨੇ ਟੈਂਪਰੇਰੀ ਸਟਾਲ ਲਾਇਆ ਹੋਇਆ ਹੁਣ ਉਹ ਵੀ ਜਿਹੜਾ ਜੀ ਉਹ ਚੁਕਾ ਦਿੱਤਾ। ਸਿਆਣੇ ਕਹਿੰਦੇ ਨੇ ਕਿ ਹੰਕਾਰ ਜਿਹੜਾ ਇੰਨਾ ਨਹੀਂ ਚੰਗਾ ਹੁੰਦਾ ਕਿ ਜਿਹੜਾ ਜੀ ਤੁਹਾਨੂੰ ਮੂੰਹ ਪਰਨੇ ਜਿਹੜਾ ਸੁੱਟੇ। ਪਰ ਨਾਲ ਦੀ ਨਾਲ ਇਹ ਵੀ ਆ, ਸਿਆਣਿਆਂ ਦੀਆਂ ਕਹਾਵਤਾਂ ਜਿਹੜੀਆਂ ਨੇ ਉਹ ਅੱਜ ਵੀ ਜਿਹੜੀਆਂ ਜੀ ਉਹ ਮਾਇਨੇ ਰੱਖਦੀਆਂ ਨੇ ਕਿ ਜਦੋਂ ਬੰਦੇ ਦੇ ਮਾੜੇ ਦਿਨ ਆਉਂਦੇ ਆ ਨਾ, ਫਿਰ ਊਠ ਤੇ ਬੈਠੇ ਨੂੰ ਉਹਨੂੰ ਕੁੱਤਾ ਵੱਢ ਜਾਂਦਾ ਜੀ। ਸੋ ਇਸੇ ਤਰੀਕੇ ਦੀਆਂ ਕੁਝ ਜਿਹੜੀਆਂ ਨੇ ਨਾ ਜੀ ਇਹ ਚੀਜ਼ਾਂ ਹੋ ਰਹੀਆਂ ਨੇ। ਅੱਤ ਖੁਦਾ ਦਾ ਜਿਹੜਾ ਜੀ ਉਹ ਵੈਰ ਹੁੰਦਾ ਹੈ, ਉਸ ਪਾਸੇ ਵੱਲ ਨੂੰ ਹੀ ਕਹਾਣੀ ਜਿਹੜੀ ਹੈ ਜੀ ਉਹ ਤੁਰ ਪਈ ਹੈ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕੋਟਕਪੂਰੇ ਦੇ ਲੋਕਾਂ ਨੇ ਫਲੈਕਸਾਂ ਲਾ ਕੇ ਆਪਣੇ ਖਸਤਾ ਰੋਡ ਦੇ ਹਾਲਾਤ ਦੱਸੇ, ਉਹ ਵੀ ਸ਼ਾਇਦ ਚਾਹੁੰਦੇ ਨੇ ਵੀ ਹੁਣ ਉੱਥੇ ਵੀ ਵੋਟਾਂ ਹੀ ਆ ਜਾਣ ਕਿਤੇ। ਬਿਲਕੁਲ ਜੀ, ਜਿਹੜੇ ਕੋਟਕਪੂਰੇ ਨੂੰ ਜਾਂਦੀਆਂ ਸੜਕਾਂ ਨੇ ਜੀ ਉਹ ਇਸ ਵੇਲੇ ਮੰਦੇ ਹਾਲੀ ਨੇ ਜੀ। ਇੱਥੇ ਕੁਝ ਜਿਹੜੇ ਵਿਅਕਤੀ ਨੇ ਉਹ ਇਕੱਠੇ ਹੋਏ ਨੇ ਕੋਟਕਪੂਰੇ ਦੇ ਵਿੱਚ, ਉਹਨਾਂ ਨੇ ਜਿਹੜੇ ਧਰਨੇ ਵੀ ਦਿੱਤੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਸੜਕਾਂ ਦੇ ਵਿੱਚ ਪਏ ਜਿਹੜੇ ਟੋਏ ਸੀਗੇ ਜੀ ਉਹਨਾਂ ਦੇ ਉੱਤੇ ਮਾਰਕ ਵੀ ਲਾਏ ਕਿ ਇੱਥੇ ਜਿਹੜੇ ਜੀ ਉਹ ਟੋਏ ਪਏ ਹੋਏ ਨੇ। ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਪੰਜਾਬ ਸਰਕਾਰ ਤੱਕ ਚਾਹੀ ਹੈ ਕਿ ਪੰਜਾਬ ਸਰਕਾਰ ਨਗਰ ਕੌਂਸਲਾਂ ਦੀਆਂ ਜਾਇਦਾਦਾਂ ਵੇਚ ਕੇ ਨਗਰ ਕੌਂਸਲਾਂ ਨੂੰ ਚਲਾਉਣ ਦੀ ਕਿਉਂ ਸੋਚ ਰਹੀ ਹੈ। ਘਰ ਦੇ ਭਾਂਡੇ ਵੇਚ ਕੇ ਕਦੀ ਰੋਟੀ ਨਹੀਂ ਚੱਲਦੀ। ਇਹ ਮੈਸੇਜ ਉਹਨਾਂ ਨੇ ਦੇਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਕੋਟਕਪੂਰੇ ਦੀਆਂ ਜਿਹੜੀਆਂ ਸੜਕਾਂ ਨੇ ਉਹ ਬਣਾਈਆਂ ਜਾਣ। ਹਾਲ ਕੋਟਕਪੂਰੇ ਦਾ ਠੀਕ ਹੈ ਜੀ, ਇਹ ਸਾਰੇ ਸਮੁੱਚੇ ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਦੇ ਵਿੱਚ ਇਸ ਵੇਲੇ ਜੇ ਤੁਸੀਂ ਜਾਓ ਇਹ ਨਹੀਂ ਪਤਾ ਲੱਗਦਾ ਜੀ ਟੋਏ ਜਿਹੜੇ ਸੜਕਾਂ ਦੇ ਉੱਤੇ ਨੇ ਜਾਂ ਟੋਇਆਂ ਤੇ ਸੜਕ ਜਿਹੜੀ ਉਹ ਬਣੀ ਹੋਈ ਆ। ਹੁਣ ਵੱਡੇ ਜਿਹੜੇ ਫਲੈਕਸ ਨੇ ਉਹ ਕੋਟਕਪੂਰੇ ਦੇ ਵਿੱਚ ਲਾਏ ਹੋਏ ਨੇ, ਉਹਦੇ ਉੱਤੇ ਜਿਹੜਾ ਉਹਨਾਂ ਨੇ ਸਲੋਗਨ ਲਿਖਿਆ ਹੋਇਆ ਜੀ ਉਹ ਹੋ ਸਕਦਾ ਜਿਹੜੀ ਸਰਕਾਰ ਹੈ ਜੀ ਉਹਦੇ ਕੰਨਾਂ ਤੱਕ ਗੱਲ ਪਹੁੰਚਾਵੇ। ਪਰ ਮੁਸ਼ਕਿਲ ਇਹ ਹੈ ਜੀ ਕਿ ਜਿਹੜਾ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਵਾਲੀ ਗੱਲ ਹੈ ਜੀ। ਜਿਹੜੇ ਫਲੈਕਸ ਲਾਏ ਗਏ ਨੇ ਉਹਦੇ ਉੱਤੇ ਲਿਖਿਆ ਸੜਕੇ ਨਹੀਂ ਕੋਟਕਪੂਰੇ ਦੀ ਕਾਸ਼ ਤੂੰ ਬਾਦਲ ਪਿੰਡ ਜਾਂਦੀ ਹੁੰਦੀ, ਜੇ ਤੂੰ ਬਾਦਲ ਨੂੰ ਜਾਂਦੀ ਹੁੰਦੀ ਤਾਂ ਤੇਰੀਆਂ ਸੜਕਾਂ ਸੀਗੀਆਂ ਉਹ ਮਲਾਈ ਵਰਗੀਆਂ ਹੋਣੀਆਂ ਸੀਗੀਆਂ। ਮੁਸ਼ਕਿਲ ਇਹ ਆ ਕਿ ਸਿਰਫ ਬਾਦਲ ਪਿੰਡ ਨੂੰ ਜਾਂਦੀਆਂ ਜਿਹੜੀਆਂ ਸੜਕਾਂ ਨੇ ਉਹ ਕਮਾਲ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ। ਬਠਿੰਡੇ ਦੀਆਂ ਸੜਕਾਂ ਨੇ ਉਹ ਕਮਾਲ ਦੀਆਂ ਬਣੀਆਂ ਹੋਈਆਂ ਨੇ। ਅਦਰਵਾਈਜ਼ ਸਾਰਾ ਪੰਜਾਬ ਜਿਹੜਾ ਜੀ ਉਹ ਤਾਂ ਮੰਦੇ ਹਾਲ ਹੀ ਆ। ਕੋਟਕਪੂਰੇ ਵਾਲਿਆਂ ਨੇ ਇਹ ਨਵਾਂ ਤਰੀਕਾ ਜਿਹੜਾ ਜੀ ਉਹ ਲੱਭਿਆ ਕਿ ਕੋਟਕਪੂਰੇ ਨੂੰ ਬਾਦਲ ਦੇ ਵਿੱਚ ਸ਼ਾਮਲ ਕਰ ਲਓ ਜਾਂ ਲੰਬੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕਰ ਲਓ। ਕਿਤੇ ਉਹ ਨਾ ਹੋਵੇ ਸਾਰੇ ਜਿਹੜੇ ਪੰਜਾਬ ਵਾਲੇ ਨੇ ਉਹ ਇਹ ਕਹਿਣ ਕਿ ਪੰਜਾਬ ਦਾ ਨਾਮ ਬਦਲ ਕੇ ਬਾਦਲ ਕਰ ਦਿਓ ਜਾਂ ਲੰਬੀ ਕਰ ਦਿਓ, ਫਿਰ ਹੋ ਸਕਦਾ ਸੜਕਾਂ ਬਣ ਜਾਣ, ਫਿਰ ਵਾਕਿਆ ਹੀ ਕਿਤੇ ਵਿਕਾਸ ਹੋ ਜਾਵੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਲੰਬੀ ਦੀ ਗੱਲ ਕਰਦੇ ਹਾਂ, ਉੱਥੇ ਦੇ ਖੇਤ ਮਜ਼ਦੂਰਾਂ ਦੇ ਉੱਤੇ ਚੰਗੀਆਂ ਡਾਂਗਾਂ ਚੱਲੀਆਂ ਜੀ। ਡਾਂਗ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਤਾਂ ਜਿਹੜੀ ਉਹ ਵਰਨੀ ਹੁੰਦੀ ਹੈ ਪੰਜਾਬ ਪੁਲਿਸ ਦੀ, ਇੱਕ ਨਹੀਂ ਤਾਂ ਦੂਜੀ ਜਗ੍ਹਾ, ਦੂਜੀ ਨਹੀਂ ਤਾਂ ਤੀਜੀ ਜਗ੍ਹਾ ਉਹ ਕੁਛ ਨਾ ਕੁਛ ਲੱਭਦੇ ਰਹਿੰਦੇ ਨੇ, ਬਹਾਨਾ ਵੀ ਜਿਹੜਾ ਉਹ ਲੱਭਦੇ ਰਹਿੰਦੇ ਨੇ ਜੀ। ਇਹ ਜਿਹੜਾ ਲੰਬੀ ਹਲਕੇ ਦੇ ਵਿੱਚ ਸਿੰਘੇ ਵਾਲਾ ਪਤੂਈ ਵਾਲਾ ਇੱਥੇ ਜਿਹੜੇ ਬਿਜਲੀ ਦੇ ਮੀਟਰ ਸੀਗੇ ਉਹ ਬਾਹਰ ਕੱਢਣ ਤੋਂ ਜੀ ਪੁਲਿਸ ਤੇ ਖੇਤ ਮਜ਼ਦੂਰਾਂ ਦੇ ਵਿਚਾਲੇ ਜਿਹੜਾ ਜੀ ਉਹ ਟਕਰਾਅ ਹੋ ਗਿਆ ਔਰ ਪੁਲਿਸ ਨੇ ਘਰਾਂ ਦੇ ਵਿੱਚੋਂ ਬਿਜਲੀ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਦੇ ਜਿਹੜੇ ਖੇਤ ਮਜ਼ਦੂਰ ਸੀ ਉਹਨਾਂ ਦੇ ਉੱਤੇ ਫਿਰ ਡਾਂਗ ਜਿਹੜੀ ਸੀ ਉਹ ਚਲਾਤੀ ਜੀ। 9 ਖੇਤ ਮਜ਼ਦੂਰ ਜਿਹੜੇ ਨੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। 45 ਪੁਲਿਸ ਕਰਮਚਾਰੀ ਪੁਲਿਸ ਕਹਿੰਦੇ ਆ ਕਿ ਸਾਡੇ ਬੰਦੇ ਵੀ ਜਿਹੜੇ ਉਹ ਜ਼ਖਮੀ ਜਿਹੜੇ ਹੋਏ ਨੇ। ਭਾਰਤੀ ਕਿਸਾਨ ਯੂਨੀਅਨ ਦੇ ਕੁਝ ਜਿਹੜੇ ਮੈਂਬਰ ਸੀ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਜਿਹੜੀ ਅੱਜ ਜਦੋਂ ਪੁਲਿਸ ਨੇ ਕੀਤੀ ਉੱਥੋਂ ਇਹ ਵਿਵਾਦ ਜਿਹੜਾ ਸੀਗਾ ਉਹ ਵੱਧ ਗਿਆ ਜੀ। ਵਿਵਾਦ ਵੱਧਦਾ ਜਿਹੜਾ ਸੀਗਾ ਤੂੰ ਮੈਂ ਤੱਕ ਗਿਆ ਤੇ ਮੁੜ ਕੇ ਉਸ ਤੋਂ ਬਾਅਦ ਜਦੋਂ ਪੁਲਿਸ ਦੀ ਡਾਂਗ ਜਿਹੜੀ ਸੀ ਚੱਲੀ, ਨਾ ਉਹਨਾਂ ਨੇ ਬੱਚੇ ਦੇਖੇ ਨਾ ਉਹਨਾਂ ਨੇ ਜਿਹੜੇ ਸੀ ਉਹ ਔਰਤਾਂ ਦੇਖੀਆਂ। ਜਿੱਥੇ ਜਿਹਦੇ ਪੈਂਦੀ ਸੀ ਉਸ ਤਰੀਕੇ ਨਾਲ ਉਹਨਾਂ ਦੇ ਹੱਡ ਜਿਹੜੇ ਸੀਗੇ ਉਹ ਤੋੜੇ ਗਏ।
ਜਿਹੜੇ ਲੰਬੀ ਪੁਲਿਸ ਦੇ ਮੁਖੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਅਸੀਂ ਤਾਂ ਸਮਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਜਦੋਂ ਨਹੀਂ ਸਮਝੇ ਤੇ ਇਹਨਾਂ ਲੋਕਾਂ ਨੇ ਜਿਹੜਾ ਪਥਰਾਓ ਸੀਗਾ ਉਹ ਪੁਲਿਸ ਦੇ ਉੱਤੇ ਕਰ ਦਿੱਤਾ, ਜਿਹਦੇ ਕਰਕੇ ਸਾਨੂੰ ਜਿਹੜੀ ਡਾਂਗ ਸੀ ਉਹ ਚਲਾਉਣੀ ਪਈ। ਅਕਸਰ ਇਹ ਘਲਿਆ ਬਿਆਨ ਜਿਹੜਾ ਜੀ ਉਹ ਪੁਲਿਸ ਦਾ ਹੁੰਦਾ ਜੀ, ਪਹਿਲਾਂ ਪਥਰਾਓ ਜਿਹੜਾ ਕਰਤਾ, ਇਸ ਕਰਕੇ ਉਹਨਾਂ ਨੇ ਜਿਹੜੀ ਹੈ ਜੀ ਉਹ ਡਾਂਗ ਚਲਾਈ। ਜਿਹੜੀ ਪੁਲਿਸ ਹੈ ਜੀ ਉਹ ਤਕਰੀਬਨ ਤੁਸੀਂ ਇਹ ਕਹਿ ਸਕਦੇ ਹੋ ਕਿ ਜਾਂ ਤਾਂ ਇਹ ਆ ਜੀ ਕਿ ਅਖੀਰਲਾ ਸਾਲ ਸ਼ੁਰੂ ਹੋਣ ਵਾਲਾ ਸਰਕਾਰ ਹੈ, ਇਸ ਕਰਕੇ ਹੁਣ ਉਹ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਰਦੀ ਜੀ ਕਿ ਇਹਦਾ ਅਸਰ ਜਿਹੜਾ ਜੀ ਉਹ ਕੀ ਪਊਗਾ। ਦੇਰ ਪਹਿਲਾਂ ਜਦੋਂ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਹੁੰ ਚੁੱਕੀ ਸੀ ਮੋਹਾਲੀ ਦੇ ਵਿੱਚ, ਇਹ ਨਹੀਂ, ਇਹ ਤੋਂ ਪਹਿਲੀ ਸਰਕਾਰ ਵਾਲੀ PAC ਸਟੇਡੀਅਮ ਦੇ ਵਿੱਚ, ਤਾਂ ਉੱਥੇ ਇੱਕ DSP ਸਾਹਿਬ ਦੀ ਟਿੱਪਣੀ ਸੀ, ਮੈਨੂੰ ਅੱਜ ਵੀ ਯਾਦ ਹੈ। ਮੈਂ ਉਹਨਾਂ ਨੂੰ ਕਿਹਾ ਸੀ ਸਰਕਾਰ ਬਦਲ ਗਈ, ਹੁਣ ਤੁਹਾਡੇ ਲਈ ਕੀ ਬਦਲਿਆ? ਕਹਿੰਦੇ ਡਾਂਗ ਸਾਡੀ ਹੱਥ 'ਚ, ਸਾਡੇ ਲਈ ਤਾਂ ਪਿੱਠਾਂ ਹੀ ਬਦਲਦੀਆਂ ਹੁੰਦੀਆਂ ਨੇ। ਜੀ ਬਿਲਕੁਲ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕਾਂਗਰਸ ਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਅਤੇ ਬਾਜਵਾ ਹੋਣਾ ਦੀ ਜਿਹੜੀ ਬਿਆਨਬਾਜ਼ੀ ਹੋਰ ਤੇਜ਼ ਹੋਈ ਜੀ, ਇਹ ਕੋਈ ਰੁਕਣ ਦਾ ਜਿਹੜਾ ਜੀ ਉਹ ਨਾਂ ਨਹੀਂ ਲੈ ਰਹੀ। ਹੁਣ ਤਾਂ ਕੰਮ ਜਿਹੜਾ ਜੀ ਉਹ ਤੇਜ਼ ਹੋ ਗਿਆ, ਜਦੋਂ ਕਿ 19 ਤਰੀਕ ਨੂੰ ਜਿਹੜਾ ਕੱਲ੍ਹ ਨੂੰ ਦਿੱਲੀ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਜੀ ਉਹ ਸੱਦਿਆ ਗਿਆ ਜੀ। ਸੋ ਉਹਦੇ ਵਿੱਚ ਕਿੰਨੇ ਕੁ ਲੋਕ ਜਾਂਦੇ ਨੇ? ਕਿਹਾ ਜਾ ਜਿਹੜੀ ਜੱਟ ਮਹਾਸਭਾ ਆ ਉਹਦੇ ਵੱਲੋਂ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਲਿਜਾ ਕੇ ਆਪਣੀ ਸ਼ਕਤੀ ਦਾ ਇੱਕ ਵਾਰੀ ਫੇਰ ਪ੍ਰਦਰਸ਼ਨ ਜਿਹੜਾ ਜੀ ਉਹ ਕਰਨਗੇ ਜੀ। ਅਸਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਬਿਆਨ ਜਿਹੜਾ ਜੀ ਉਹ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਜੀ ਬਿਆਨ ਦੇਣ ਵਾਲਿਆਂ ਤੇ ਹੋਣੀ ਚਾਹੀਦੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਇਹਦੇ ਬਿਆਨ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪੁੱਠੀ ਗਿਣਤੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ ਜੀ। ਉਹਨਾਂ ਨੇ ਇਹ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਰਹਿੰਦੇ ਆ ਪਾਰਟੀ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ, ਪਾਰਟੀ ਨੇ ਸਾਰੀਆਂ ਚੋਣਾਂ ਜਿਹੜੀਆਂ ਜੀ ਉਹਦੀ ਪ੍ਰਧਾਨਗੀ ਦੇ ਵਿੱਚ ਹਾਰੀਆਂ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਲੋਕਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾ ਰਿਹਾ ਤੇ ਲੋਕਾਂ ਦੇ ਉੱਤੇ ਗੁੱਸਾ ਜਿਹੜਾ ਜੀ ਕਾਂਗਰਸੀਆਂ ਦੇ ਉੱਤੇ ਕੱਢਿਆ ਜਾ ਰਿਹਾ, ਜਿਹੜਾ ਕਿ ਗਲਤ ਆ, ਮੈਂ ਇਹਦਾ ਵਿਰੋਧ ਕਰੂੰਗਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਿਮਾਗ ਦੇ ਵਿੱਚ ਕੋਈ ਫਰਕ ਤੇ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੈ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਨੁਸ਼ਾਸਨੀ ਕਾਰਵਾਈ ਦੇ ਮੈਂ ਗੱਲ ਜ਼ਰੂਰ ਕੀਤੀ ਸੀ, ਪਰ ਮੈਂ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਮ ਨਹੀਂ ਸੀ ਲਿਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸੱਤਾ ਦੇ ਭੁੱਖੇ ਨੇ, ਇਹ ਤੋਂ ਬਿਨਾਂ ਉਹਨਾਂ ਨੂੰ ਕੁਝ ਹੋਰ ਜਿਹੜਾ ਜੀ ਉਹ ਨਹੀਂ ਚਾਹੀਦਾ। ਹਾਈ ਕਮਾਂਡ ਜਿਹੜੀ ਹੈ ਜੀ ਉਹ ਸਿਰ ਫੜ ਕੇ ਬੈਠੀ ਹੋਈ ਹੈ ਕਿ ਇਹ ਜਿਹੜੀ ਜੱਟਾਂ ਦੀ ਲੜਾਈ ਹੈ ਇਹਨੂੰ ਰੋਕੀਏ ਤੇ ਕਿਹੜੇ ਤਰੀਕੇ ਦੇ ਨਾਲ ਰੋਕੀਏ ਜੀ, ਕਿਉਂਕਿ ਹੁੰਦਾ ਇਉਂ ਨੇ ਜੀ ਜਦੋਂ ਦੋ ਜੱਟ ਲੜਦੇ ਹੋਣ ਕੋਈ ਤੀਜਾ ਆਉਣ ਵਾਲੇ ਤੇ ਫਿਰ ਉਹਦਾ ਹਾਲਾਤ ਉਹੋ ਜਿਹਾ ਹੁੰਦਾ ਨੇ। ਇੱਕ ਨੇ ਦੂਜੇ ਨੂੰ ਕਿਹਾ ਸੀਗਾ ਮੈਂ ਤੇਰੇ 32 ਦੰਦ ਤੋੜ ਦੂੰ ਤੇ ਦੂਜਾ ਕਹਿੰਦਾ ਮੈਂ ਤੇਰੇ 34 ਤੋੜ ਦੂੰ। ਉਹ ਕਹਿੰਦਾ ਹੁੰਦੇ 32 ਹੈ, ਕਹਿੰਦਾ ਦੋ ਜਿਹੜਾ ਛਡਾਉਣ ਵਾਲਾ ਉਹਦੇ ਤੋੜੂਗਾ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਟਾਲੇ ਦੇ VMS ਕਾਲਜ ਦੇ ਵਿੱਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੋਲੀ ਚੱਲੀ। ਇਹ ਐਕਚੁਅਲੀ ਜਿਹੜਾ ਕਾਲਜ ਹੈ ਜੀ ਇਹ ਸੇਖੜੀ ਪਰਿਵਾਰ ਦਾ ਹੈ, ਜਿਹੜੇ ਕਾਂਗਰਸ ਦੇ ਵਿਧਾਇਕ ਨੇ ਜੀ। ਇਹਦੇ ਵਿੱਚ ਜਿਹੜੇ 8-10 ਦੇ ਕਰੀਬ ਨੌਜਵਾਨ ਸੀ ਜਿਨ੍ਹਾਂ ਨੇ ਆ ਕੇ ਇਹ ਗੋਲੀਆਂ ਚਲਾਈਆਂ ਨੇ। ਕੋਈ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ, ਪਰ ਜਿਹੜੀ ਕਾਲਜ ਦੀ ਬੱਸ ਤੇ ਕਾਰ ਜਿਹੜੀ ਹੈ ਜੀ ਉਹਦੇ ਸ਼ੀਸ਼ੇ ਵਗੈਰਾ ਜ਼ਰੂਰ ਟੁੱਟੇ ਨੇ, ਜਿਹਦੇ ਵਿੱਚ ਗੋਲੀਆਂ ਚੱਲੀਆਂ ਨੇ। ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਜੀ ਪਰਚਾ ਦਰਜ ਕੀਤਾ ਗਿਆ, ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ। ਸ਼ਾਇਦ ਇਹ ਕਾਲਜ ਦੇ ਅੰਦਰ ਜਿਹੜੀ ਸਟੂਡੈਂਟ ਦਾ ਭੇੜ ਹੈ ਉਹਨੂੰ ਲੈ ਕੇ ਗੋਲੀ ਚੱਲੀ ਹੈ ਜੀ। ਅਤੇ ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਲੈ ਕੇ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ, ਉਹਨਾਂ ਨੂੰ ਨੋਟਿਸ ਜਾਰੀ ਵੀ ਜਿਹੜੀ ਉਹਨਾਂ ਨੇ ਵੱਖਰਾ ਸਵਰਾਜ ਸੰਵਾਦ ਜਿਹੜਾ ਕੀਤਾ ਸੀ। ਬਿਲਕੁਲ ਜੀ, ਇਹ ਜਿਹੜਾ ਇਹਨਾਂ ਨੂੰ ਨੋਟਿਸ ਹੈ ਉਹ ਜਾਰੀ ਕੀਤਾ ਗਿਆ, ਕਾਰਨ ਦੱਸੋ ਨੋਟਿਸ ਹੈ ਜੀ ਇਹ। ਇਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਜਿਹੜੇ ਨੇ ਜੀ ਉਹਨਾਂ ਦੋਨਾਂ ਨੂੰ 2 ਦਿਨ ਦਾ ਸਮਾਂ ਜਿਹੜਾ ਜੀ ਉਹ ਦਿੱਤਾ ਗਿਆ ਆਪਣਾ ਜਿਹੜਾ ਜਵਾਬ ਦੇਣ ਦੇ ਵਾਸਤੇ ਜੀ। ਇਹ ਹੁਣ ਇਹਦੇ ਉੱਤੇ ਕੀ ਜਵਾਬ ਦਿੰਦੇ ਨੇ ਜੀ, ਇਹਦੇ ਵਾਸਤੇ ਵੇਖਣਾ ਹੋਊਗਾ ਜੀ। ਇਹ ਕਿਆ ਸਮਝਿਆ ਜਾ ਰਿਹਾ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚੋਂ ਹੁਣ ਉਹਨਾਂ ਨੂੰ ਜਿਹੜਾ ਜੀ ਉਹ ਕੱਢ ਦਿੱਤਾ ਜਾਊਗਾ, ਕਿਉਂਕਿ ਤਕਰੀਬਨ ਤੈਅ ਲੱਗਦਾ ਕਿ ਦੋਵੇਂ ਜਿਹੜੇ ਨੇ ਉਹ ਜਵਾਬ ਨਹੀਂ ਦੇਣਗੇ। ਜਿਹੜੀ ਇਹਨਾਂ ਦੇ ਮਾਫ਼ ਕਰਨਾ ਜਿਹੜੀ ਮੀਟਿੰਗ ਇਹਨਾਂ ਨੇ ਲਾਈ ਸੀਗੀ ਜੀ ਇੱਥੇ ਗੁੜਗਾਉਂ ਦੇ ਵਿੱਚ, ਉਹਦੇ ਵਿੱਚ ਨਵੀਂ ਪਾਰਟੀ ਬਣਾਉਣ ਤੋਂ ਇਹ ਟਿੱਬ ਗਏ ਸਨ ਕਿ ਨਵੀਂ ਪਾਰਟੀ ਉਹਨਾਂ ਨੇ ਨਹੀਂ ਬਣਾਉਣੀ ਜੀ। ਹੁਣ ਜਦੋਂ ਨੋਟਿਸ ਮਿਲ ਗਿਆ ਤੇ ਰਾਹ ਉਹਨਾਂ ਦੇ ਕੋਲੇ ਵੀ ਬਹੁਤਾ ਜਿਹੜਾ ਜੀ ਉਹ ਨਹੀਂ ਰਹਿਣਾ ਜੀ। ਜਿਹੜੀ ਪਹਿਲਾਂ ਅਨੁਸ਼ਾਸਨੀ ਕਮੇਟੀ ਹੁੰਦੀ ਸੀ ਉਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਹੋਰੀ ਹੁੰਦੇ ਸਨ, ਜਦੋਂ ਕਿ ਪ੍ਰਸ਼ਾਂਤ ਭੂਸ਼ਣ ਜਿਹੜੇ ਨੇ ਜੀ ਉਹ ਹਟਾ ਦਿੱਤੇ ਗਏ ਨੇ ਇਸ ਅਨੁਸ਼ਾਸਨੀ ਕਮੇਟੀ ਤੋਂ, ਤੇ ਹੁਣ ਜਿਹੜੇ ਇਸ ਕਮੇਟੀ ਦੇ ਮੁਖੀ ਨੇ ਉਹ ਦਿਨੇਸ਼ ਵਾਘੇਲਾ ਨੇ, ਤੇ ਜਿਹੜੇ ਬਾਕੀ ਮੈਂਬਰ ਨੇ ਉਹਦੇ ਵਿੱਚ ਪੰਕਜ ਤੇ ਆਸ਼ੀਸ਼ ਖੇਤਾਨ ਨੇ, ਜਿਹੜੇ ਸਾਰੇ ਦੇ ਸਾਰੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਨੇੜਲੇ ਨੇ,
ਜਿਹੜੇ ਲੋਕ ਉੱਥੇ ਸ਼ਾਮਲ ਹੋਏ ਸਨ ਇਸ ਮੀਟਿੰਗ ਦੇ ਵਿੱਚ, ਉਹ ਵੀ ਕੁਝ ਜਿਹੜੇ ਨੇ ਜੀ ਆਮ ਆਦਮੀ ਪਾਰਟੀ ਦੇ ਵਿੱਚੋਂ ਕੱਢੇ ਜਾ ਸਕਦੇ ਨੇ। ਪਹਿਲਾਂ PAC ਦੇ ਵਿੱਚੋਂ ਪਾਸੇ ਕੀਤੇ ਗਏ, ਮੁੜ ਕੇ ਨੈਸ਼ਨਲ ਐਗਜ਼ੀਕਿਊਟਿਵ ਦੇ ਵਿੱਚੋਂ ਜਿਹੜੇ ਜੀ ਉਹ ਪਾਸੇ ਕੀਤੇ ਗਏ, ਤੇ ਹੁਣ ਇਉਂ ਲੱਗਦਾ ਜੀ ਕਿ ਪਾਰਟੀ ਦੇ ਵਿੱਚੋਂ ਪਾਸੇ ਕਰਨ ਦਾ ਇਹਨਾਂ ਦਾ ਜਿਹੜਾ ਰਾਹ ਜੀ ਉਹ ਅਖਤਿਆਰ ਆਮ ਆਦਮੀ ਪਾਰਟੀ ਨੇ ਕਰ ਲਿਆ ਜੀ। ਉਹ ਅਜੇ ਇਹਨਾਂ ਦਾ ਕੋਈ ਰਿਐਕਸ਼ਨ ਜਿਹੜਾ ਜੀ ਇਹਦੇ ਉੱਤੇ ਨਹੀਂ ਆਇਆ ਕਿ ਕੀ ਉਹ ਜਵਾਬ ਦੇਣਗੇ ਜਾਂ ਨਹੀਂ ਦੇਣਗੇ। ਜੇ ਜਵਾਬ ਦੇਣਗੇ ਤਾਂ ਪਾਰਟੀ ਉਸ ਜਵਾਬ ਨੂੰ ਐਕਸੈਪਟ ਕਰੂਗੀ ਜਾਂ ਨਹੀਂ। ਜੀ ਬਿਲਕੁਲ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ, ਤੇ ਹੁਣ ਆਪਾਂ ਖਬਰਾਂ ਦੀ ਸਮਾਪਤੀ ਵੱਲ ਹਾਂ, ਪਰ ਉਸ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਬਲਤੇਜ ਜੀ ਨੂੰ ਅੱਜਨਾਮੇ ਲਈ ਕਿ ਸਿਰਸੇ ਵਾਲੇ ਦੀ ਫੇਰ ਹੁਣ ਖਬਰ ਆਈ, ਅਰਜ਼ੀ ਪਾਈ ਹੈ ਕਿਸੇ ਕਿਸਾਨ ਬੇਲੀ ਜੀ। ਸਿਰਸੇ ਵਾਲੇ ਦੀ ਫੇਰ ਹੁਣ ਖਬਰ ਆਈ, ਅਰਜ਼ੀ ਪਾਈ ਹੈ ਕਿਸੇ ਕਿਸਾਨ ਬੇਲੀ, ਕਹਿੰਦਾ ਡੇਰੇ ਦੀ ਧਾੜ ਪਈ ਤੰਗ ਕਰਦੀ, ਕਹਿੰਦੀ ਕਰਦੇ ਜ਼ਮੀਨ ਤੂੰ ਦਾਨ ਬੇਲੀ ਜੀ। ਨਿੱਤ ਧਮਕੀਆਂ ਦੇਣ ਨੂੰ ਧਾੜ ਆਉਂਦੀ, ਖਤਰੇ ਵਿੱਚ ਹੁਣ ਟੱਬਰ ਦੀ ਜਾਨ ਬੇਲੀ, ਰੋਜ਼ ਏਦਾਂ ਜੇ ਆਉਣੇ ਹਨ ਚੜੇ ਲਸ਼ਕਰ, ਔਖੀ ਹੋ ਜਾਊਗੀ ਬਹੁਤ ਗੁਜ਼ਰਾਨ ਬੇਲੀ ਜੀ। ਹਰਿਆਣੇ ਵਿੱਚ ਹੈ ਦੁਖੀ ਕਿਸਾਨ ਬੈਠਾ, ਜਿਸ ਤਾਂ ਖੱਟਰ ਦੀ ਚੱਲੇ ਸਰਕਾਰ ਬੇਲੀ ਜੀ। ਹਰਿਆਣੇ ਵਿੱਚ ਦੁਖੀ ਕਿਸਾਨ ਬੈਠਾ, ਜਿਸ ਤਾਂ ਖੱਟਰ ਦੀ ਚੱਲੇ ਸਰਕਾਰ ਬੇਲੀ, ਵੋਟਾਂ ਡੇਰੇ ਦੀਆਂ ਲਈਆਂ ਸੀ ਭਾਜਪਾ ਨੇ, ਕਿਹੜਾ ਮਾਸੜ ਦੀ ਲਵੇਗਾ ਸਾਰ ਬੇਲੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਪਿੱਛੇ ਕੀ ਛਿਪਿਆ ਆ ਉਹ ਸਾਨੂੰ ਤੁਸੀਂ ਦੱਸਿਆ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਸੁਣ ਰਹੇ ਸੀ ਜੀ ਇਹ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।